अगाली मुजम्मिल साहब ने अच्छे उस्ताद ने फारसी ਦੇ ਵਿੱਚ ਵੀ ਇਹਨਾਂ ਦਾ ਖਾਸਾ ਕੰਮ ਕਰਕੇ ਉਹਨਾਂ ਦੀ ਫਾਰਸੀ ਦੇ ਉਸਤਾਦ ਨੇ ਉਹਨਾਂ ਦੀ ਗੁਫ਼ਤਗੂ 'ਚ ਵੀ ਨਜ਼ਰ ਆ ਰਿਹਾ ਸੀ ਔਰ ਉਹਨਾਂ ਦੀ ਪੰਜਾਬੀ 'ਚ ਕਾਫੀ ਉਹਨਾਂ ਦੀ ਯੋਗਦਾਨ ਨੇ ਬਹੁਤ ਹਿੱਸਾ ਹੈ। ਅੱਜ ਦੀ ਵੀ ਗੁਫ਼ਤਗੂ ਉਹਨਾਂ ਦੀ ਜਿਹੜੀ ਹੈ ਉਹ ਇਸ ਹਵਾਲੇ ਨਾਲ ਇੱਕ ਜਿਹੜੀ ਖੂਬਸੂਰਤ ਉਹਨਾਂ ਨੇ ਗੱਲ ਕੀਤੀ ਉਹ ਹੈਗੀ ਹੈ ਕਿ ਕੋਈ ਵੀ ਵਾਕਿਆ ਜਿਹੜਾ ਹੈ ਉਹ ਵਾਕਿਆ ਹੁੰਦਾ ਹੈ ਪਰ ਉਹਦੇ ਜਿਹੜੇ ਸਿੱਟੇ ਹੁੰਦੇ ਨੇ ਨਤੀਜੇ ਜਿਹੜੇ ਹੁੰਦੇ ਨੇ ਅਸਲ ਦੇ ਵਿੱਚ ਉਹ ਜ਼ਿਆਦਾ ਤਾਕਤਵਰ ਹੁੰਦੇ ਨੇ। ਉਹਨਾਂ ਨੂੰ ਵੀ ਲੈ ਕੇ ਅਗਲੀ ਗੱਲ ਕੀਤੀ ਜਾਂਦੀ ਹੈ। ਇਹਦੇ 'ਚ ਅਗਰ ਅਸੀਂ ਵੇਖੀਏ ਤਾਂ ਪੰਜਾਬੀ ਦੇ ਵਿੱਚ ਪੀਰ ਸੁਹਾਬੀ ਸਾਹਿਬ ਦਾ 100 ਸਫ਼ੇ ਦਾ ਇੱਕ ਬਲਕਿ 150-200 ਸਫ਼ੇ ਦੀ ਕਿਤਾਬ ਹੈ ਜਿਹੜੀ ਸਿਰਫ ਨੁਹਾਦ ਉੱਤੇ ਹੈਗੀ ਹੈ ਔਰ ਪਾਕਿਸਤਾਨ ਪੰਜਾਬੀ ਦੀ ਬੋਰਡ ਨੇ ਛਾਪੀ। ਫਿਰ ਇਸ ਤੋਂ ਪਹਿਲੇ ਸਾਡੇ ਕੋਲ ਰਵਾਇਤ ਜਿਹੜੀ ਹੈ ਮਸਲ ਇਸ ਹਿੰਦੁਸਤਾਨ ਦੇ ਅੰਦਰ ਇਹ ਇੱਕ ਪੂਰਾ ਸਿਲਸਿਲਾ ਜਿਹੜਾ ਹੈ ਇਹ ਇੱਕ ਖਾਤੂਨ ਦੇ ਜ਼ਰੀਏ ਸ਼ੁਰੂ ਹੋਇਆ ਔਰ ਉਹ ਜਿਹੜੀ ਖਾਤੂਨ ਹੈ ਜ਼ਾਹਰ ਹੈ ਕਿ ਉਹ ਈਰਾਨ ਤੋਂ ਆਈ। ਲਾਹੌਰ 'ਚ ਉਹਦੀ ਕਬਰ ਹੈ ਨੂਰ ਜਹਾਂ। ਮਲਕਾ ਨੂਰ ਜਹਾਂ ਨੇ ਇੱਥੇ ਪਹਿਲੀ ਵਾਰੀ ਮੁਤਾਰਫ ਕਰਵਾਇਆ ਇਹ ਨੋਹਾ ਖਾਨੀ ਕਿਉਂਕਿ ਉਹ ਆਪ ਐਲਤੋਸ਼ੀ ਸੀ ਤਾਂ ਉਹਨੇ ਉਸੇ ਹਵਾਲੇ ਦੇ ਨਾਲ ਫਿਰ ਉਹਦੇ ਨਾਲ ਆਉਣ ਵਾਲੇ ਜਿਹੜੇ ਲੋਕ ਨੇ ਉਹ ਅੱਗੇ ਲਖਨਊ ਤੱਕ ਗਏ ਦਿੱਲੀ ਤੱਕ ਔਰ ਇਹ ਸਾਰੇ ਦਾ ਸਾਰਾ ਇਸ ਖਿੱਤੇ 'ਚ ਲਾਇਆ ਹੋਇਆ ਬੂਟਾ ਜਿਹੜਾ ਇਹ ਉਹ ਮਲਕਾ ਨੂਰ ਜਹਾਂ ਦਾ ਹੈ। ਲੇਕਿਨ ਮਲਕਾ ਨੂਰ ਜਹਾਂ ਨੂੰ ਇੱਥੋਂ ਬਿਲਕੁਲ ਹੀ ਜਿਹੜਾ ਇੰਨਾ ਵੱਡਾ ਉਹਦਾ ਕੰਮ ਹੈ ਉਹਦੇ 'ਚੋਂ ਉਹਨੂੰ ਬਿਲਕੁਲ ਪਾਰ ਕਰ ਦਿੱਤਾ ਗਿਆ। ਕਦੇ ਕੋਈ ਤਸਕਰਾ ਨਹੀਂ ਕਰਦਾ ਕਿ ਉਸ ਖਾਤੂਨ ਨੇ ਤੇ ਸ਼ੀਅਤ ਦੇ ਹਵਾਲੇ ਦੇ ਨਾਲ ਜਾਂ ਨੋਹਾ ਖਾਨੀ ਦੇ ਹਵਾਲੇ ਦੇ ਨਾਲ ਜਿਹੜਾ ਇੱਥੋਂ ਉਹਦਾ ਹਿੱਸਾ ਹੈ ਉਹਦੇ ਤੋਂ ਬਿਲਕੁਲ ਨਜ਼ਰਾਂ ਚੁਰਾ ਲਿਆ ਜਾਂ ਵੈਸੇ ਹੀ ਚੇਤੇ 'ਚ ਵੀ ਉਹਨੇ ਵਸਾਰ ਦਿੱਤਾ ਕਿ ਇਹ ਵੀ ਕੋਈ ਗੱਲ ਹੈ। ਅੱਗੇ ਚੱਲੀਏ ਦੇਖਦੇ ਹਾਂ ਕਿ ਇੱਥੇ ਨਾ ਸਿਰਫ ਮੁਸਲਿਮ ਨੇ ਬਲਕਿ ਪੰਜਾਬੀ ਅਦਬ ਦੇ ਅੰਦਰ ਗੈਰ ਮੁਸਲਿਮ ਨੇ ਬਹੁਤ ਸਾਰਾ ਕੰਮ ਕੀਤਾ ਜਿਹੜਾ ਕਿ ਮੁਖਤਲਿਫ ਅਸਨਾਫ ਦੇ ਵਿੱਚ ਉਹਦੇ 'ਚ ਸਭ ਤੋਂ ਜ਼ਿਆਦਾ ਤਾਕਤਵਰ ਜਿਹੜੀ ਆਵਾਜ਼ ਹੈ ਉਹ ਮਿਲਖੀ ਰਾਮ ਦੀ ਹੈ। ਮਿਲਖੀ ਰਾਮ ਨੇ 12 ਮਾਹ ਪਾਣੀ ਲਿਖੇ ਔਰ ਉਹ ਪੂਰੇ 12 ਮਹੀਨੇ ਜਿਹੜੇ ਨੇ ਉਹਨਾਂ ਦੇ ਹਵਾਲੇ ਦੇ ਨਾਲ ਕਰਬਲਾ ਦਾ ਜਿਹੜਾ ਵਾਕਿਆ ਹੈ ਉਹਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਕਿ ਉਹ ਬਾਅਦ ਦੇ ਵਿੱਚ ਇਸ ਪੂਰੇ ਲਾਹੌਰ ਕੀ ਪੂਰੇ ਪੰਜਾਬ ਦੇ ਅੰਦਰ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਉਸ ਨੂੰ ਇੰਜ ਗਾਉਂਦੇ ਸਨ ਕਿ ਜਿਵੇਂ ਉਹਨਾਂ ਦਾ ਆਪਣਾ ਹੈ ਸਾਰਾ ਕੁਝ। ਔਰ ਇਸ ਤੋਂ ਇਲਾਵਾ ਪ੍ਰੋਫੈਸਰ ਮੋਹਨ ਸਿੰਘ ਉਹਦੀ ਨਜ਼ਮ ਬੱਚਾ ਦੇ ਵਿੱਚ ਜਿਹੜਾ ਹੈ ਕਿ ਖਾਤਰ ਹਸਨੈਨਾ ਦੀ ਜੋੜੀ ਰਸੂਲ ਅਰਬੀ ਬਣਦੇ ਘੋੜੀ ਖਾਤਰ ਹਸਨੈਨਾ ਦੀ ਜੋੜੀ। ਇਹ ਜਿਹੜੀਆਂ ਮਜ਼ਹਬ ਤੋਂ ਬਾਹਰ ਜਾ ਕੇ ਆਪਣੇ ਉਸ ਦਾਇਰੇ ਤੋਂ ਬਾਹਰ ਨਿਕਲ ਕੇ ਜਿਸ ਤਰੀਕੇ ਨਾਲ ਇੱਥੇ ਇਹ ਸਾਰਾ ਨੋਹਾ ਖਾਨੀ ਔਰ ਕਿਤਾਬਾਂ ਦਾ ਸਿਲਸਿਲਾ ਜ਼ਬਾਨ ਦਾ ਅੱਗੇ ਵਧਣਾ ਇਹ ਬਹੁਤ ਖੂਬਸੂਰਤ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੋਈ ਹੈ ਕਿ ਇਹਨਾਂ ਤਮਾਮ ਚੀਜ਼ਾਂ ਦੇ ਅੰਦਰ ਚਾਹੇ ਉਹ ਜੰਗਨਾਮਾ ਇਮਾਮ ਹੁਸੈਨ ਹੈ ਜੰਗਨਾਮਾ ਹਨੀਫ ਹੈ ਜਾਂ ਜੰਗਨਾਮਾ ਕਰਬਲਾ ਹੈ ਇਹਨਾਂ ਜੰਗਨਾਮਿਆਂ ਦੇ ਵਿੱਚ ਵੀ ਇੱਕ ਚੀਜ਼ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਤੇ ਉਹ ਹੈ ਕਿ ਜ਼ੁਲਮ ਦੇ ਖਿਲਾਫ ਮੈਦਾਨ ਵਿੱਚ ਨਿਤਰੋ ਚਾਹੇ ਤੁਹਾਡਾ ਸਿਰ ਜਾਵੇ। ਪੰਜਾਬੀ ਦਾ ਜਿਹੜਾ ਉਹ ਮੁਹਾਵਰਾ ਹੈਗਾ ਹੈ ਕਿ ਸੀਸ ਤੇ ਜਾਵੇ ਪਰ ਸਿਰ ਅੜਨਾ ਜਾਵੇ ਕਿ ਜਿਹੜੀ ਤੁਹਾਡੀ ਤਾਕਤ ਹੈ ਆਪਣੇ ਈਮਾਨ ਦੀ ਉਹ ਨਹੀਂ ਜਾਣੀ ਚਾਹੀਦੀ ਸਿਰ ਜਾਂਦਾ ਤੇ ਜਾਵੇ। ਸੋ ਇਸ ਚੀਜ਼ ਨੂੰ ਲੈ ਕੇ ਮਜ਼ਲੂਮ ਦੇ ਨਾਲ ਖਲੋਣਾ ਮਜ਼ਲੂਮ ਦੀ ਤਬਾਹੀ ਬਾਬੇਲੀ ਬਣਨਾ ਔਰ ਉਹਦੀ ਤਾਕਤ ਬਣਨਾ ਇਹੀ ਅਸਲ 'ਚ ਵਾਕਿਆ ਕਰਬਲਾ ਹੈ ਔਰ ਇਹਦੀ ਹੀ ਤਸ਼ਹੀਦ ਜਿਹੜੀ ਉਹ ਇੱਥੇ ਕੀਤੀ ਗਈ ਹੈ ਇਹਨਾਂ ਸਾਰੀ ਸ਼ਾਇਰੀ ਦੇ ਅੰਦਰ। ਔਰ ਦੇਖੋ ਜਿਹੜਾ ਅਸੀਂ ਦੇਖ ਲਿਆ ਕਿ ਜਿਹੜਾ ਨਿਜ਼ਾਮ ਬਾਅਦ 'ਚ ਸੋਸ਼ਲਿਜ਼ਮ ਨਿਜ਼ਾਮ ਆਇਆ ਜਾਂ ਮਜ਼ਦੂਰਾਂ ਦਾ ਇਹ ਕੀ ਹੈ ਇਹ ਵੀ ਸਾਰੀ ਉਸ ਇਨਸਾਨੀਅਤ ਹੈ ਕਿ ਜ਼ੁਲਮ ਦੇ ਖਿਲਾਫ ਖੜੋਤੇ ਨੇ ਔਰ ਜਿੱਥੇ ਜਿੱਥੇ ਦੁਨੀਆ 'ਚ ਜ਼ੁਲਮ ਹੁੰਦਾ ਹੈ ਜਿਹੜਾ ਬੰਦਾ ਮੈਦਾਨ 'ਚ ਨਿਕਲਦਾ ਹੈ ਉਹ ਹੁਸੈਨ ਦਾ ਪੈਰੋਕਾਰ ਹੈ। ਸੋ ਇਸੇ ਹਵਾਲੇ ਨਾਲ ਹੀ ਪੰਜਾਬੀ 'ਚ ਬਹੁਤ ਵੱਡਾ
लिटरेचर मौजूद है। बहुत शुक्रिया, गुस्ताखी की माफ़ी जी, प्रोफेसर साहब।